ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੇ ਗੱਲ ਕਰੀਏ ਤਾਂ ਸਿੱਖਾਂ ਦੇ ਨਿਜ਼ਾਮ ਵਾਸਤੇ ਹੋਂਦ ਵਿੱਚ ਆਈ ਸੀ ਤਾਂ ਕਿਤੇ ਨਾ ਕਿਤੇ ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਨੇ। ਜੇ ਲਾਈਵ ਟੈਲੀਕਾਸਟ ਦੀ ਗੱਲ ਕੀਤੀ ਜਾਵੇ ਤਾਂ ਇੱਕ ਨਿੱਜੀ ਅਦਾਰੇ ਨੂੰ ਕਿਉਂ ਦਿੱਤੀ ਜਾ ਰਹੀ ਹੈ, ਜਿਹੜਾ ਕੇਵਲ ਇੱਕ ਛੋਟਾ ਜਿਹਾ ਨਿੱਜੀ ਅਦਾਰਾ ਤਾਂ ਅੱਜ ਇੱਕ ਬਹੁਤ ਵੱਡੇ ਚੈਨਲ ਖੜੇ ਕਰ ਚੁੱਕਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਇਹ ਸਮਝੌਤਾ ਕਰਕੇ ਕੰਟਰੈਕਟ ਦਿੱਤਾ, ਠੇਕਾ ਦਿੱਤਾ ਨਿੱਜੀ ਕੰਪਨੀ ਨੂੰ, ਤੇ ਉਸ ਵਿੱਚ ਉਹਨਾਂ ਨੇ ਸਿੱਖ ਮੁਫਾਦ ਨੂੰ ਸਾਹਮਣੇ ਨਹੀਂ ਰੱਖਿਆ। ਹੁਕਮਨਾਮਾ ਜਿਹੜਾ ਹੈਗਾ ਉਹ ਸਿਰਫ ਉਹੀ ਪ੍ਰਸਾਰਿਤ ਕਰ ਸਕਦੇ ਨੇ, ਹੋਰ ਕੋਈ ਵੀ ਇੰਟਰਨੈਟ ਤੇ ਵੀ ਫੇਸਬੁੱਕ ਤੇ ਵੀ ਪ੍ਰਚਾਰ ਨਹੀਂ ਕਰ ਸਕਦਾ, ਕਿਉਂਕਿ ਉਹਨਾਂ ਦੀ ਉਹਦੇ ਉੱਤੇ ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਹੈ। ਇਹ ਬਹੁਤ ਮਾੜਾ ਉਹਨਾਂ ਦਾ ਸੋਚਣਾ ਸੀਗਾ। ਸੋ ਹੁਣ ਅਸੀਂ ਇਹ ਰਿਪੋਰਟ ਦੇ ਵਿੱਚ ਦੱਸਿਆ, ਬੜੇ ਵਿਸਥਾਰ ਨਾਲ ਦੱਸਿਆ ਵੀ ਕੀ ਉਲੰਘਣਾਵਾਂ ਹੋਈਆਂ ਨੇ, ਹੈ ਨਾ, ਤੇ ਕਿੰਨੇ ਪੈਸੇ ਲਏ ਨੇ ਉਹਨਾਂ ਨੇ ਨਿੱਜੀ ਚੈਨਲ ਕੋਲੋਂ, ਤੇ ਕਿਉਂ ਘੱਟ ਪੈਸੇ ਲਏ ਨੇ। ਸਾਡੀ ਸੋਚ ਜਿਹੜੀ ਹੈਗੀ ਉਸ ਪਾਸੇ ਹਲੇ ਨਹੀਂ ਗਈ ਹੈ, ਤੇ ਜਿਸ ਵੇਲੇ ਉਹ ਸੋਚ ਤੁਰ ਪਈ ਫਿਰ ਸਾਡਾ ਆਪਣਾ ਚੈਨਲ ਵੀ ਬਣ ਸਕਦਾ ਹੈ। ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਫਰਮਾਨ ਹੈ, ਡਿਠੇ ਸਭੇ ਥਾਮ ਨਹੀਂ ਤੁਧ ਜਿਹਿਆ, ਬਦੋ ਪੁਰਖ ਵਧਾਤੈ ਤਾਂ ਤੂੰ ਸੋਹਿਆ। 17 ਜਨਵਰੀ 2020 ਵਿੱਚ ਵੀ ਇੱਕ ਜਿਹੜਾ ਸੀ ਪੰਥਕ ਇਕੱਤਰਤਾ ਚੰਡੀਗੜ੍ਹ ਦੇ ਵਿੱਚ ਬੁਲਾਈ ਗਈ ਸੀ। ਉਹਦਾ ਮੁੱਖ ਮੁੱਦਾ ਸੀ ਦਰਬਾਰ ਸਾਹਿਬ ਤੋਂ ਜੋ ਲਾਈਵ ਟੈਲੀਕਾਸਟ ਸਿੱਖ ਸੰਗਤ ਜਿਹੜਾ ਦਿਖਾਉਣ ਵਾਸਤੇ ਕਰਵਾਇਆ ਜਾਂਦਾ ਹੈ ਤਾਂ ਉਹ ਕਿਸ ਤਰੀਕੇ ਦਾ ਹੋਣਾ ਚਾਹੀਦਾ, ਉਹਦੇ ਵਿੱਚ ਕਿਹੜੀਆਂ ਊਣਤਾਈਆਂ ਨੇ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਦੂਰ ਕੀਤਾ ਜਾਣਾ ਚਾਹੀਦਾ ਹੈ। ਤਾਂ ਸਾਡੇ ਨਾਲ ਮੁੱਖ ਨੁਮਾਇੰਦੇ ਸਰਦਾਰ ਜਗਮੋਹਨ ਸਿੰਘ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਭਾਈ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਹੜੀ 17 ਜਨਵਰੀ 2020 ਨੂੰ ਇੱਕ ਡੈਪੂਟੇਸ਼ਨ ਤਿਆਰ ਕੀਤਾ ਗਿਆ ਸੀ, ਇੱਕ ਕਮੇਟੀ ਬਣਾਈ ਗਈ ਸੀ, ਉਹਦੇ ਵਿੱਚ ਤੱਥ ਕੀ ਲੈ ਕੇ ਆਏ ਸੀ ਤੁਸੀਂ? ਅਸੀਂ 6 ਮੈਂਬਰੀ ਇੱਕ ਕਮੇਟੀ ਬਣੀ ਸੀ, ਜਿਸ ਵਿੱਚ ਅਸੀਂ ਇਹ ਪੜਚੋਲ ਕਰਨੀ ਸੀ ਕਿ ਜੋ ਨਿੱਜੀ ਚੈਨਲ ਵੱਲੋਂ ਗੁਰਬਾਣੀ ਪ੍ਰਸਾਰਣ ਹੋ ਰਿਹਾ ਹੈ ਉਸ ਵਿੱਚ ਸਿੱਖ ਸਿਧਾਂਤਾਂ ਅਨੁਸਾਰ, ਗੁਰਮਤ ਦੇ ਆਸ਼ੇ ਅਨੁਸਾਰ ਕੋਈ ਊਣਤਾਈਆਂ ਹੈ ਨੇ, ਜਿਹੜਾ ਕਾਨੂੰਨ ਹੈ ਉਸ ਦੀਆਂ ਕੋਈ ਊਣਤਾਈਆਂ ਹੈ ਨੇ, ਕੋਈ ਗਫਲੇ ਕੀਤੇ ਗਏ ਨੇ, ਤੇ ਆਮ ਸਿੱਖ ਕੀ ਚਾਹੁੰਦਾ ਹੈ, ਇਸ ਚੀਜ਼ ਉਹ ਕਿਸ ਤਰ੍ਹਾਂ ਦੇ ਪ੍ਰਸਾਰਣ ਚਾਹੁੰਦਾ ਹੈ, ਇਸ ਸਾਰੀ ਚੀਜ਼ ਦੀ ਰਾਏ ਇਕੱਤਰ ਕਰਕੇ, ਪੜਚੋਲ ਕਰਕੇ ਇੱਕ ਰਿਪੋਰਟ ਤਿਆਰ ਕਰਨੀ ਸੀ, ਜਿਹੜੀ ਕਿ ਅਸੀਂ ਕਮੇਟੀ ਬਣਨ ਤੋਂ 4 ਮਹੀਨੇ ਬਾਅਦ ਹੀ ਤਿਆਰ ਕਰ ਲਈ ਸੀ, ਲੇਕਿਨ ਕੋਵਿਡ ਕਰਕੇ ਅਸੀਂ ਉਸ ਨੂੰ ਜਾਰੀ ਨਹੀਂ ਕਰ ਸਕੇ। ਹੁਣ ਅਸੀਂ ਅੱਜ ਇਹ ਰਿਪੋਰਟ ਜਾਰੀ ਕੀਤੀ ਹੈ। ਜਾਰੀ ਕਰਨ ਤੋਂ ਪਹਿਲਾਂ ਅਸੀਂ ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਭੇਜ ਦਿੱਤਾ ਹੈ। ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਹਾਡੇ ਵੱਲੋਂ 2 ਸਾਲ ਪਹਿਲਾਂ ਰਿਪੋਰਟ ਭੇਜੀ ਜਾਂਦੀ ਹੈ? ਨਹੀਂ, ਹਾਂ, ਹੁਣ ਭੇਜੀ ਜਾਂਦੀ? ਹੁਣ ਭੇਜੀ ਹੈ। 2 ਸਾਲ ਪਹਿਲਾਂ ਅਸੀਂ ਤਿਆਰ ਕਰ ਲਈ ਸੀ, ਸਾਨੂੰ ਇਹ ਸੀ ਵੀ ਅਸੀਂ ਮਿਲ ਕੇ ਦੇਵਾਂਗੇ, ਪਰ 2 ਸਾਲ ਕੋਵਿਡ ਵਿੱਚ ਹੀ ਨਿਕਲ ਗਏ, ਤੇ ਇਸ ਕਰਕੇ ਉਹ ਉਸ ਵੇਲੇ ਮਤਲਬ ਪਹਿਲਾਂ ਨਹੀਂ ਦਿੱਤੀ ਗਈ, ਹੁਣ ਦਿੱਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੇ ਗੱਲ ਕਰੀਏ ਤਾਂ ਸਿੱਖਾਂ ਦੇ ਨਿਜ਼ਾਮ ਵਾਸਤੇ ਹੋਂਦ ਵਿੱਚ ਆਈ ਸੀ ਤਾਂ ਕਿਤੇ ਨਾ ਕਿਤੇ ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਨੇ। ਜੇ ਲਾਈਵ ਟੈਲੀਕਾਸਟ ਦੀ ਗੱਲ ਕੀਤੀ ਜਾਵੇ ਤਾਂ ਇੱਕ ਨਿੱਜੀ ਅਦਾਰੇ ਨੂੰ ਕਿਉਂ ਦਿੱਤੀ ਜਾ ਰਹੀ ਹੈ, ਜਿਹੜਾ ਕੇਵਲ ਇੱਕ ਛੋਟਾ ਜਿਹਾ ਨਿੱਜੀ ਅਦਾਰਾ ਤਾਂ ਅੱਜ ਇੱਕ ਬਹੁਤ ਵੱਡੇ ਚੈਨਲ ਖੜੇ ਕਰ ਚੁੱਕਾ ਹੈ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਜਿਹੇ ਲੋਕਾਂ ਨੂੰ ਤਰਜੀਹ ਦੇਣੀ ਜਿਨ੍ਹਾਂ ਨੇ ਗੁਰਮਤ ਦਾ ਪ੍ਰਚਾਰ ਕਰਨਾ ਸੀ, ਪਰ ਉਹਨਾਂ ਨੇ ਨਾਲ ਜਿਹੜਾ ਸੀ ਮਨਮਤ ਦਾ ਪ੍ਰਚਾਰ ਕੀਤਾ। ਜਿਵੇਂ ਅਸੀਂ ਦੇਖਿਆ ਕਿ ਸਵੇਰ ਔਰ ਸ਼ਾਮ ਨੂੰ ਜਿਹੜਾ ਸੀ ਦਰਬਾਰ ਸਾਹਿਬ ਤੋਂ ਲਾਈਵ ਪ੍ਰਸਾਰਣ ਹੋਇਆ, ਤਾਂ ਬਾਅਦ ਵਿੱਚ ਜਿਹੜਾ ਸੀ ਉਹਨਾਂ ਚੈਨਲਾਂ ਦੇ ਉੱਪਰ ਗੀਤਾਂ ਦਾ ਜਾਂ ਨਚਾਰਾਂ ਦਾ ਜਿਹੜਾ ਵਿਖਾਵਾਕਾਰੀ ਕੀਤੀ ਜਾਂਦੀ ਸੀ। ਇਹ 40 ਪੇਜ ਦੀ ਰਿਪੋਰਟ ਅਸੀਂ ਜਾਰੀ ਕੀਤੀ ਹੈ, ਪੰਜਾਬੀ ਵਿੱਚ ਤੇ ਨਾਲ ਇੰਗਲਿਸ਼ ਵਿੱਚ, ਤੇ ਇਹਦੇ ਵਿੱਚ ਕੋਈ ਹੋਰ 200 ਪੰਨਿਆਂ ਦੇ ਦਸਤਾਵੇਜ਼ ਨੇ ਜਿਹੜੇ ਇਹ ਸਾਬਤ ਕਰਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਇਹ ਸਮਝੌਤਾ ਕਰਕੇ ਕੰਟਰੈਕਟ ਦਿੱਤਾ, ਠੇਕਾ ਦਿੱਤਾ ਨਿੱਜੀ ਕੰਪਨੀ ਨੂੰ, ਤੇ ਉਸ ਵਿੱਚ ਉਹਨਾਂ ਨੇ ਸਿੱਖ ਮੁਫਾਦ ਨੂੰ ਸਾਹਮਣੇ ਨਹੀਂ ਰੱਖਿਆ, ਗੁਰਮਤ ਦੇ ਸਿਧਾਂਤ ਨੂੰ ਸਾਹਮਣੇ ਨਹੀਂ ਰੱਖਿਆ। ਚੈਨਲ ਵੱਲੋਂ ਇਹ ਕਹਿਣਾ ਕਿ ਬਈ ਹੁਕਮਨਾਮਾ ਜਿਹੜਾ ਹੈਗਾ ਉਹ ਸਿਰਫ ਉਹੀ ਪ੍ਰਸਾਰਿਤ ਕਰ ਸਕਦੇ ਨੇ,
ਹੋਰ ਕੋਈ ਵੀ ਇੰਟਰਨੈਟ ਤੇ ਵੀ ਫੇਸਬੁੱਕ ਤੇ ਵੀ ਪ੍ਰਚਾਰ ਨਹੀਂ ਕਰ ਸਕਦਾ, ਕਿਉਂਕਿ ਉਹਨਾਂ ਦੀ ਉਹਦੇ ਉੱਤੇ ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਹੈ। ਇਹ ਬਹੁਤ ਮਾੜਾ ਉਹਨਾਂ ਦਾ ਸੋਚਣਾ ਸੀਗਾ। ਇਸ ਚੀਜ਼ ਨੂੰ ਚੈਲੰਜ ਕੀਤਾ ਗਿਆ ਉਸ ਵੇਲੇ। ਉਸ ਚੈਲੰਜ ਤੋਂ ਬਾਅਦ ਉਹਨਾਂ ਨੇ ਉਸ ਚੀਜ਼ ਨੂੰ ਰੋਕ ਦਿੱਤਾ, ਲੇਕਿਨ ਕਾਨੂੰਨੀ ਤੌਰ ਤੇ ਹਲੇ ਵੀ ਫੇਸਬੁੱਕ ਨੂੰ ਕਹਿ ਕੇ ਉਸ ਚੀਜ਼ ਨੂੰ ਹਟਵਾਇਆ ਨਹੀਂ ਹੈ। ਸੋ ਹੁਣ ਅਸੀਂ ਇਹ ਰਿਪੋਰਟ ਦੇ ਵਿੱਚ ਦੱਸਿਆ, ਬੜੇ ਵਿਸਥਾਰ ਨਾਲ ਦੱਸਿਆ ਵੀ ਕੀ ਉਲੰਘਣਾਵਾਂ ਹੋਈਆਂ ਨੇ, ਹੈ ਨਾ, ਤੇ ਕਿੰਨੇ ਪੈਸੇ ਲਏ ਨੇ ਉਹਨਾਂ ਨੇ ਨਿੱਜੀ ਚੈਨਲ ਕੋਲੋਂ, ਤੇ ਕਿਉਂ ਘੱਟ ਪੈਸੇ ਲਏ ਨੇ, ਕਿਉਂ ਉਹਨਾਂ ਨੇ ਮਤਲਬ ਸ਼੍ਰੋਮਣੀ ਕਮੇਟੀ ਨੂੰ ਪੈਸੇ ਨਾ ਜਾਂਦੇ ਹੋਏ ਇੱਕ ਨਿੱਜੀ ਅਦਾਰੇ ਨੂੰ ਪੈਸੇ ਜਾਂਦੇ ਰਹੇ ਨੇ। ਇਸ ਸਾਰੀ ਚੀਜ਼ ਦੀ ਘੋਖ ਕਰਕੇ ਸੰਗਤ ਦੇ ਸਨਮੁਖ ਇਹ ਗੱਲ ਰੱਖੀ ਹੈ ਵੀ ਸਾਧ ਸੰਗਤ ਜੀ ਇਹ ਹੈਗਾ ਵੇ, ਤੁਸੀਂ ਚਾਹੁੰਦੇ ਹੋ, ਸੰਗਤ ਕੀ ਚਾਹੁੰਦੀ ਹੈ? ਸੰਗਤ ਕਹਿੰਦੀ ਹੈ ਕਿ ਸਾਫ਼ ਸੁਥਰਾ ਪ੍ਰੋਗਰਾਮ ਹੋਵੇ, ਜਿਸ ਤਰ੍ਹਾਂ ਤੁਸੀਂ ਕਿਹਾ ਬਈ ਜਿਸਨੇ ਗੁਰਬਾਣੀ ਦੇਖਣੀ ਉਹ ਪਿਓਰ ਗੁਰਬਾਣੀ ਦੇਖ ਸਕੇ, ਬਿਨਾਂ ਪੈਸੇ ਲਏ ਦੇਖ ਸਕੇ, ਠੀਕ ਹੈ ਨਾ ਜੀ। ਤੇ ਉਸ ਚੀਜ਼ ਉਹ ਕਿਵੇਂ ਕੀਤਾ ਜਾਏ, ਇਹ ਅਸੀਂ ਬਹੁਤ ਸਾਰੇ ਸੁਝਾਅ ਦਿੱਤੇ ਨੇ ਆਪਣੇ ਵੱਲੋਂ, ਤੇ ਨਾਲ ਸੰਗਤ ਨੂੰ ਕਿਹਾ ਵੀ ਆਓ ਰਲ ਮਿਲ ਕੇ ਹਮਲਾ ਮਾਰੀਏ। ਜਿਨ੍ਹਾਂ ਨੇ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ ਆਪਾਂ ਨੂੰ ਉਹਦੇ ਲਈ ਜਵਾਬਦੇਹ ਕਰਨਾ ਚਾਹੀਦਾ, ਤੇ ਅੱਗੋਂ ਵਾਸਤੇ ਰਾਹ ਵਧੀਆ ਪੱਧਰਾ ਕਰਨਾ ਚਾਹੀਦਾ, ਜਿਸ ਨਾਲ ਕਿ ਗੁਰਬਾਣੀ ਪ੍ਰਸਾਰਣ ਹੋਰ ਵਧੀਆ ਤਰੀਕੇ ਨਾਲ ਦੁਨੀਆ ਭਰ ਵਿੱਚ ਹੋ ਸਕੇ। ਜੇ ਆਪਾਂ ਸਿੱਖ ਸੰਗਤ ਦੀ ਗੱਲ ਕਰੀਏ ਤਾਂ ਸਮੇਂ-ਸਮੇਂ ਤੇ ਸੰਗਤ ਵੱਲੋਂ ਜਿਹੜਾ ਮੰਗ ਕੀਤੀ ਜਾਂਦੀ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਖੁਦ ਦਾ ਟੀਵੀ ਚੈਨਲ ਹੋਣਾ ਚਾਹੀਦਾ, ਤਾਂ ਜੋ ਜਿਹੜਾ ਸੰਗਤ ਲਾਈਵ ਟੈਲੀਕਾਸਟ ਆ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੈਨਲ ਤੋਂ ਹੀ ਦੇਖ ਸਕੇ। ਪਰ ਕਾਰਨ ਕੀ ਮੰਨਦੇ ਹੋ? ਕਿਤੇ ਨਾ ਕਿਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਜਿਹੜਾ ਇਹ ਤਰਕ ਰਿਹਾ ਹੈ ਕਿ ਜਿਹੜਾ ਪੈਸੇ ਦੀ ਘਾਟ ਹੈ, ਪੈਸੇ ਦੇ ਘਾਟ ਕਾਰਨ ਕਰਕੇ ਜਿਹੜਾ ਅਸੀਂ ਆਪਣਾ ਖੁਦ ਦਾ ਚੈਨਲ ਨਹੀਂ ਚਲਾ ਸਕਦੇ। ਨਹੀਂ, ਮੈਂ ਸਮਝਦਾ ਵਾਂ ਕਿ ਸਵਾਲ ਪੈਸੇ ਦੀ ਘਾਟ ਦਾ ਨਹੀਂ ਹੈ। ਸਵਾਲ ਜਿਹੜਾ ਹੈਗਾ ਫੈਸਲਾ ਕੁਨ ਗੱਲ ਕਰਨ ਦਾ ਹੈਗਾ, ਠੀਕ ਹੈ ਨਾ ਜੀ। ਸਾਡੀ ਕੌਮ ਕੋਲ ਬਹੁਤ ਸਰਮਾਇਆ ਹੈ, ਸਾਡੀ ਸ਼੍ਰੋਮਣੀ ਕਮੇਟੀ ਕੋਲ ਵੀ ਬਹੁਤ ਸਰਮਾਇਆ ਹੈ, ਜਿਸ ਸਰਮਾਏ ਦੀ ਕਮੀ ਸਾਡੇ ਕੋਲ ਨਹੀਂ ਹੈਗੀ, ਠੀਕ ਹੈ ਨਾ ਜੀ। ਉਸ ਕਰਕੇ ਨਹੀਂ ਹੈਗਾ, ਸਾਡੀ ਸੋਚ ਜਿਹੜੀ ਹੈਗੀ ਹੈ ਉਸ ਪਾਸੇ ਹਲੇ ਨਹੀਂ ਗਈ ਹੈ, ਤੇ ਜਿਸ ਵੇਲੇ ਉਹ ਸੋਚ ਤੁਰ ਪਈ ਫਿਰ ਸਾਡਾ ਆਪਣਾ ਚੈਨਲ ਵੀ ਬਣ ਸਕਦਾ। ਫਿਰ ਅਸੀਂ ਇਸ ਰਿਪੋਰਟ ਵਿੱਚ ਇਹ ਵੀ ਦੱਸਿਆ ਕਿ ਹਿੰਦੂ ਧਰਮਾਂ ਦਾ ਵੈਸ਼ਨੂ ਦੇਵੀ ਤੋਂ ਪ੍ਰਚਾਰ ਕਿਵੇਂ ਹੁੰਦਾ, ਮੱਕੇ ਤੋਂ ਪ੍ਰਚਾਰ ਕਿਵੇਂ ਹੁੰਦਾ, ਤਿਰੂਪਤੀ ਤੋਂ ਪ੍ਰਚਾਰ ਕਿਵੇਂ ਹੁੰਦਾ, ਤੇ ਕਿਵੇਂ ਉਹ ਬੜੇ ਹੀ ਸਿਸਟਮੈਟਿਕ ਤਰੀਕੇ ਦੇ ਨਾਲ ਆਪਣੀ ਕੌਮ ਦੇ ਮਫਾਦ ਨੂੰ ਸਾਹਮਣੇ ਰੱਖ ਕੇ ਤੇ ਫਿਰ ਜਿਹੜਾ ਹੈਗਾ ਚੈਨਲਾਂ ਨੂੰ ਉਹ ਫੀਡ ਦਿੰਦੇ ਨੇ, ਜਿਸ ਨਾਲ ਕਿ ਉਹ ਟੈਲੀਕਾਸਟ ਹੁੰਦਾ। ਤੇ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਚੈਨਲ ਸ਼ੁਰੂ ਕਰਨਾ ਆਪਣੇ ਆਪ ਵਿੱਚ ਇਕੱਲਾ ਹੱਲ ਹੈਗਾ, ਕਈ ਤਰੀਕੇ ਨੇ। ਅੱਜ ਸ਼੍ਰੋਮਣੀ ਕਮੇਟੀ ਹੀ ਸੋਲ ਅਥਾਰਟੀ ਕਿਉਂ ਹੋਵੇ? ਸਿਰਫ ਇਸ ਕਰਕੇ ਹੈਗੀ ਹੈ ਨਾ ਕਿਉਂਕਿ ਸ਼੍ਰੋਮਣੀ ਕਮੇਟੀ ਦਰਬਾਰ ਸਾਹਿਬ ਦਾ ਪ੍ਰਬੰਧ ਦੇਖਦੀ ਹੈ, ਤੇ ਸਾਨੂੰ ਕੋਈ ਇਤਰਾਜ਼ ਨਹੀਂ ਉਸ ਵਿੱਚ, ਲੇਕਿਨ ਉਹ ਮੋਨੋਪੋਲਿਸਟਿਕ ਨਹੀਂ ਹੋ ਸਕਦਾ। ਉਹ ਇਹ ਨਹੀਂ ਹੋ ਸਕਦਾ ਕਿ ਬਈ ਸ਼੍ਰੋਮਣੀ ਕਮੇਟੀ ਕਹੇ ਜੀ ਮੈਂ ਹੁਣ ਕਰ ਲਿਆ, ਤੇ ਜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿਖਾਣਾ ਚਾਹੁੰਦੀ ਹੈ ਜਾਂ ਕੋਈ ਹੋਰ ਅਮਰੀਕਾ ਵਿੱਚ ਦਿਖਾਣਾ ਚਾਹੁੰਦਾ ਤੇ ਮੈਂ ਨਹੀਂ ਕਰਨ ਦਿਆਂਗਾ, ਪਹਿਲਾਂ ਮੈਨੂੰ ਪੈਸੇ ਦਿਓ। ਇਹ ਨਹੀਂ ਹੋ ਸਕਦਾ। ਉਹ ਸਿਸਟਮ ਕੀ ਬਣੇਗਾ, ਕਿਹੋ ਜਿਹਾ ਬਣਨਾ ਚਾਹੀਦਾ? ਕੌਮ ਕੋਲ ਬਹੁਤ ਦਿਮਾਗ ਨੇ, ਸਾਰੇ ਰਲ ਮਿਲ ਕੇ ਬੈਠਣ ਔਰ ਇਸ ਦਾ ਹੱਲ ਕਰਨਗੇ। ਜੇ ਆਪਾਂ ਪੀਟੀਸੀ ਨੈਟਵਰਕ ਦੇ ਪ੍ਰੈਜ਼ੀਡੈਂਟ ਰਵਿੰਦਰਾ ਨਾਰਾਇਣ ਦੀ ਗੱਲ ਕਰੀਏ ਤਾਂ ਉਹ ਤਰਕ ਦਿੰਦੇ ਰਹੇ ਨੇ ਕਿ ਜਿਨ੍ਹਾਂ ਦੇ ਵੱਲੋਂ ਪਿਛਲੇ ਸਮੇਂ ਦੇ ਦਰਮਿਆਨ ਵੀ ਚਾਹੇ ਉਹ 2020 ਦੀ ਗੱਲ ਹੋਵੇ ਤਾਂ ਵਿਰੋਧ ਕੀਤਾ ਜਾਂਦਾ ਕਿਤੇ ਨਾ ਕਿਤੇ ਉਹ ਸਿੱਖ ਸੰਗਤ ਵੱਲੋਂ ਨਹੀਂ ਹੈ, ਉਹ ਕੇਵਲ ਜਿਹੜੀਆਂ ਕੁਝ ਨਿੱਜੀ ਧਿਰਾਂ ਨੇ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਰਿਹਾ। ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਗੱਲ ਪਤਾ ਕੀ ਹੈਗੀ ਹੈ, ਜਦੋਂ ਅਸੀਂ ਕਿਸੇ ਦੇ ਨਾਲ ਟਾਕਰਾ ਕਰਾਂਗੇ ਉਹ ਆਪਣਾ ਕੋਈ ਨਾ ਕੋਈ ਜਵਾਬ ਤੇ ਦੇਗਾ ਹੀ। ਉਹ ਸਾਡਾ ਕੀ ਇੰਟਰਸਟ ਹੈ? ਅਸੀਂ ਕੋਈ ਮਤਲਬ ਵੱਡਾ ਅਦਾਰਾ ਖੜਾ ਕਰਨਾ ਚਾਹੁੰਦੇ ਹਾਂ? ਬਿਲਕੁਲ ਨਹੀਂ। ਅਸੀਂ ਰਵਿੰਦਰ ਨਾਰਾਇਣਨ ਦੇ ਖਿਲਾਫ ਕਿਉਂ ਖੜੇ ਹੋਵਾਂਗੇ? ਅਸੀਂ ਤੇ ਕਹਿੰਦੇ ਹਾਂ ਕਿ ਸਿੱਖ ਸੰਗਤ ਦੀ ਸੋਚ ਜਿਹੜੀ ਹੈ ਉਹਦੀ ਤਰਜਮਾਨੀ ਅਸੀਂ ਇਹ ਛੋਟੀਆਂ ਜਥੇਬੰਦੀਆਂ ਤੇ ਜਿਹੜੇ ਚੈਨਲ ਹੈਗੇ ਆ ਅਸੀਂ ਕਰਨੇ ਆ। ਅਸੀਂ ਇਹ ਕਹਿੰਦੇ ਹਾਂ, ਸਿੱਖ ਕਹਿੰਦਾ, ਤੁਸੀਂ ਆਪ ਕਿਹਾ ਵੀ ਸਵੇਰੇ ਸ਼ਾਮ ਪ੍ਰਸਾਰਣ ਹੁੰਦਾ, ਵਿਚਕਾਰ ਕੁਝ ਹੋਰ ਹੁੰਦਾ, ਉਹ ਵੀ ਦੁਨੀਆ ਦੇਖਦੀ ਹੈ। ਪਰ ਲੋਕ ਕਹਿੰਦੇ ਨੇ ਵੀ ਜਿੱਥੋਂ ਗੁਰਬਾਣੀ ਆ ਰਹੀ ਹੈ ਉੱਥੇ ਇਹ ਨਹੀਂ ਹੋਣਾ ਚਾਹੀਦਾ।
ਬਸ ਇਸ ਚੀਜ਼ ਦੀ ਤਰਜਮਾਨੀ ਹੋ ਜਾਏ। ਜੇ ਇਹੀ ਨਿੱਜੀ ਚੈਨਲ ਕਰ ਦੇਣ ਤੇ ਸਿੱਖਾਂ ਨੂੰ ਇਹਦੇ ਤੇ ਵੀ ਕੋਈ ਇਤਰਾਜ਼ ਨਹੀਂ ਹੋਏਗਾ। ਲੇਕਿਨ ਕੀ ਇਹੀ ਇੱਕ ਹੱਲ ਹੈ ਜਾਂ ਹੋਰ ਵੀ ਕੋਈ ਹੱਲ ਹੈ? ਇਹ ਕੌਮ ਸੋਚੇਗੀ। ਰਵਿੰਦਰ ਨਾਰਾਇਣ ਨਹੀਂ ਸੋਚੇਗਾ, ਇੱਕ ਧਿਰ ਨਹੀਂ ਸੋਚੇਗੀ, ਇੱਕ ਕੰਪਨੀ ਨਹੀਂ ਸੋਚੇਗੀ, ਇੱਕ ਵਿਅਕਤੀ ਨਹੀਂ ਸੋਚੇਗਾ, ਇੱਕ ਪਾਰਟੀ ਨਹੀਂ ਸੋਚੇਗੀ। ਸੰਗਤ ਸੋਚੇਗੀ ਤੇ ਫੈਸਲਾ ਕਰੇਗੀ। ਔਰ ਸੰਗਤ ਸਿਰਫ ਪੰਜਾਬ ਦੀ ਨਹੀਂ, ਪੂਰੇ ਸੰਸਾਰ ਦੀ ਸੰਗਤ ਸੋਚੇਗੀ, ਕਿਉਂਕਿ ਸਿੱਖ ਨੇ ਹਰ ਜਗ੍ਹਾ ਤੇ ਇਸ ਚੀਜ਼ ਨੂੰ, ਹਰ ਸਿੱਖ ਨੇ ਦਰਬਾਰ ਸਾਹਿਬ ਦੇ ਨਾਲ ਜੁੜਨਾ ਹੈ ਤੇ ਉਹ ਹਰ ਸਿੱਖ ਦੀ ਰਾਏ ਲੈਣੀ ਚਾਹੀਦੀ ਹੈ। ਉਹ ਜਿਹੜਾ ਇੱਕ ਜਮਹੂਰੀਅਤ ਪ੍ਰੋਸੈਸ ਹੈਗਾ ਰਾਏ ਲੈਣ ਦਾ, ਜਿਹੜਾ ਖਾਲਸਾਈ ਟ੍ਰੈਡੀਸ਼ਨ ਹੈਗੀ ਹੈ, ਉਸ ਦੇ ਤਹਿਤ ਉਹ ਰਾਏ ਲੈ ਕੇ ਫਿਰ ਫੈਸਲਾ ਹੋਣਾ ਚਾਹੀਦਾ ਹੈ। ਤੁਹਾਡੇ ਹੱਥ ਦੇ ਵਿੱਚ 40 ਪੰਨੇ ਦਾ ਜਿਹੜਾ ਇੱਕ ਖਰੜਾ ਤਿਆਰ ਕੀਤਾ ਹੋਇਆ ਲਾਈਵ ਟੈਲੀਕਾਸਟ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਦੇ ਨੂੰ, ਇਹ ਜਿਹੜਾ ਲਾਈਵ ਟੈਲੀਕਾਸਟ ਨੂੰ ਲੈ ਕੇ ਖਰੜਾ ਤਿਆਰ ਕਰਨਾ ਪਿਆ, ਇਹਦਾ ਕਾਰਨ ਕੀ ਹੈ? ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਤੁਹਾਡਾ ਖੁਦ ਦਾ ਰਾਬਤਾ ਕਾਇਮ ਨਹੀਂ ਹੋਇਆ? ਉਹਨਾਂ ਦੇ ਨਾਲ ਕੋਈ ਡੈਪੂਟੇਸ਼ਨ ਮਿਲ ਕੇ ਕੋਈ ਮੀਟਿੰਗ ਰੱਖੀ ਨਹੀਂ ਗਈ? ਨੂੰ ਇਹ ਇੰਨਾ ਛੋਟਾ ਜਿਹਾ ਕੰਮ ਨਹੀਂ ਸੀ ਨਾ ਕਿ ਅਸੀਂ ਕੋਈ ਇੱਕ ਰਿਪੋਰਟ ਛੋਟੀ ਦੀ ਤਿਆਰ ਕਰਦੇ ਤੇ ਜਾ ਕੇ ਡੈਪੂਟੇਸ਼ਨ ਜਾ ਕੇ ਤੇ ਮਿਲ ਆਂਦਾ। ਇਹ ਤੇ ਵੇਰਵੇ ਸਹਿਤ ਇਹਦੇ 250 ਪੰਨੇ ਦੇ ਕਾਗਜ਼ ਨੇ, ਮਤੇ ਨੇ, ਠੀਕ ਹੈ ਨਾ ਜੀ, ਵਿਚਾਰ ਨੇ, ਊਣਤਾਈਆਂ ਨੇ, ਕੰਪਨੀਆਂ ਦੇ ਕਾਗਜ਼ ਨੇ, ਉਹ ਸਾਰੇ ਦਸਤਾਵੇਜ਼, ਤਾਂ ਜੋ ਕੋਈ ਵੀ ਵਿਅਕਤੀ ਜਾਤੀ ਤੌਰ ਤੇ ਜਾਂ ਜਮਾਤੀ ਤੌਰ ਤੇ, ਕੋਈ ਗੁਰਦੁਆਰਾ ਸਾਹਿਬ, ਕੋਈ ਵੱਡੀ ਸੰਸਥਾ, ਕੋਈ ਛੋਟੀ ਸੰਸਥਾ, ਜਿਹੜਾ ਕਿ ਇਸ ਚੀਜ਼ ਨੂੰ ਟੱਚ ਕਰਨਾ ਚਾਹੇ, ਉਹ ਪੜ੍ਹੇ, ਉਹ ਵਿਚਾਰ ਪੁੱਛੇ, ਵਿਚਾਰ ਦੇਵੇ, ਤਾਂ ਜੋ ਕੌਮ ਦਾ ਇੱਕ ਰਾਏ ਹੋ ਸਕੇ। ਕੁਝ ਸਿੱਖ ਨੁਮਾਇੰਦਿਆਂ ਦੇ ਵੱਲੋਂ ਜਿਹੜਾ ਖਰੜਾ ਤਿਆਰ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਲਾਈਵ ਟੈਲੀਕਾਸਟ ਵਾਸਤੇ ਜਿਹੜਾ ਇੱਕ ਸੁਝਾਅ ਪੇਸ਼ ਕੀਤੇ ਗਏ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਹੈ ਇਸ ਦੇ ਉੱਪਰ ਰੁਖ ਕਿਸ ਤਰ੍ਹਾਂ ਦਾ ਹੋ ਸਕਦਾ ਹੈ। ਤਮਾਮ ਮਸਲੇ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।